ਉਹ ਬਾਦਸ਼ਾਹ ਸੀ ਤੇ ਉਹਨੇ ਆਪਣੇ ਐਲਾਨ ਕਰਦਾ ਸਲਤਨਤ ਦੇ ਵਿੱਚ ਵੀ ਜਿਹੜਾ ਬੰਦਾ ਮੇਰੇ ਤੋਂ ਵੱਡਾ ਝੂਠ ਮਾਰੇਗਾ ਨਾ ਉਹਨੂੰ ਮੈਂ ਦੀ ਬਾਦਸ਼ਾਹੀ ਦਿਆਂਗਾ, ਕਿਉਂਕਿ ਬਾਦਸ਼ਾਹ ਝੂਠ ਬੜੇ ਮਾਰਦਾ ਸੀ, ਹਰ ਗੱਲ 'ਚ ਆਵਾਮ ਨਾਲ ਝੂਠ ਬੋਲਦਾ ਸੀ, ਧੋਖਾ ਦਿੰਦਾ ਸੀ। ਉਹ ਇਸੇ ਤਰ੍ਹਾਂ ਜਿਹੜਾ ਬੰਦਾ ਆਉਣਾ ਉਹਨੇ ਹਰ ਜਾਣਾ ਤੇ ਬਾਦਸ਼ਾਹ ਨੇ ਉਹਦਾ ਸਿਰ ਲਾ ਦੇਣਾ। ਇੱਕ ਮਰਾਸੀ ਨੇ ਇੱਕ ਦਿਨ ਸੋਚਿਆ, ਉਹਨੇ ਕਿਹਾ ਇਸ ਬਾਦਸ਼ਾਹ ਦੇ ਝੂਠਾਂ ਤੋਂ ਲੋਕਾਂ ਦੀ ਜਾਨ ਤੇ ਮੈਂ ਛਡਾ ਦਿਆਂ। ਉਹ ਚਲਾ ਗਿਆ, ਉਹਨੇ ਕਿਹਾ ਬਾਦਸ਼ਾਹ ਸਲਾਮਤ ਮੈਂ ਝੂਠ ਬੋਲਾਂਗਾ, ਪਹਿਲਾਂ ਤੁਸੀਂ ਬੋਲੋ। ਬਾਦਸ਼ਾਹ ਨੇ ਆਖਿਆ ਨਹੀਂ ਪਹਿਲਾਂ ਤੂੰ ਮਾਰ ਝੂਠ, ਮੈਂ ਬਾਅਦ 'ਚ ਮਾਰਾਂਗਾ। ਦੋਵਾਂ ਦੀ ਇਸੇ ਗੱਲ ਤੋਂ ਕਸ਼ਮਕਸ਼ ਹੋਣ ਲੱਗ ਪਈ। ਖੀਰੀ ਬਾਦਸ਼ਾਹ ਤਗੜਾ ਆਦਮੀ ਸੀ, ਮਰਾਸੀ ਮੁਤਮਿਨ ਹੋ ਗਿਆ ਵੀ ਮੈਂ ਪਹਿਲਾਂ ਝੂਠ ਮਾਰਨਾ। ਮਰਾਸੀ ਆਂਦਾ ਬਾਦਸ਼ਾਹ ਮੈਂ ਗਿਆ ਦਰਿਆ ਦੇ ਕਿਨਾਰੇ ਤੇ ਮੈਂ ਫਿਰਦਾ ਸੱਪਿਆ ਤੇ ਵੇਖਿਆ ਮਾਚਿਸ ਦੀ ਤੀਲੀ ਡੱਬੀ ਨਹੀਂ ਮਾਚਿਸ ਵਾਲੀ ਹੁੰਦੀ ਹੈ ਮੈਨੂੰ ਨਜ਼ਰ ਆਈ ਤੀਲਾ ਵਾਲੀ। ਮੈਂ ਉਹਦੇ ਤੀਲੀ ਜਦੋਂ ਡੱਬੀਆਂ ਨਹੀਂ ਖੋਲ ਕੇ ਤੀਲੀ ਕੱਢਣ ਲੱਗਾ ਤੇ ਵਿੱਚੋਂ ਮੈਨੂੰ ਇੱਕ ਸੰਦੂਕ ਨਜ਼ਰ ਆਇਆ। ਜਦੋਂ ਮੈਂ ਸੰਦੂਕ ਵਿੱਚ ਵੜ ਕੇ ਵੇਖਿਆ ਤਾਂ ਸੰਦੂਕ ਨੂੰ ਬੜੇ ਬੜੇ ਵੱਡੇ ਤਾਲੇ ਲੱਗੇ ਸਨ। ਜਦੋਂ ਮੈਂ ਤਾਲਿਆਂ ਨੂੰ ਹੱਥ ਲਾਇਆ ਤੇ ਤਾਲੇ ਖੁੱਲ ਗਏ। ਜਦੋਂ ਸੰਦੂਕ ਦਾ ਢੱਕਣ ਤਾਂ ਚੁੱਕਾ ਤੇ ਮੈਂ ਵਿੱਚ ਵੜ ਕੇ ਵੇਖਿਆ ਤੇ ਵਿੱਚ ਬਾਗ ਤੇ ਡੰਗਰ ਫਿਰਦੇ ਹੋਣ ਤੇ ਕਈ ਬਾਦਸ਼ਾਹੀਆਂ ਵਿੱਚ ਉਹ ਸੰਦੂਕ ਦੇ। ਮੈਂ ਫਿਰਦਾ ਰਿਹਾ ਅਖੀਰੀ ਇੱਕ ਕੋਨੇ ਤੇ ਮੈਂ ਪਹੁੰਚ ਗਿਆ ਕਈਆਂ ਸਾਲਾਂ ਬਾਅਦ। ਜਦੋਂ ਮੈਂ ਉੱਥੇ ਪਹੁੰਚਿਆ ਤੇ ਉੱਥੋਂ ਮੈਨੂੰ ਇੱਕ ਚਿੱਠੀ ਲੱਭੀ। ਉਹਦੇ ਉੱਤੇ ਲਿਖਿਆ ਸੀ ਬਾਦਸ਼ਾਹ ਦਾ ਕੀ ਲਿਖਿਆ ਸੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਇਸ ਗੱਲ ਨੂੰ ਤੁਸੀਂ ਛੱਡੋ, ਤੁਸੀਂ ਝੂਠ ਸੁਣਾਓ ਆਪਣਾ। ਬਾਦਸ਼ਾਹ ਨੇ ਜਿੱਦ ਕੀਤੀ, ਉਹਨੇ ਕਹਿੰਦੀ ਤੈਨੂੰ ਦੱਸਣਾ ਪਏਗਾ ਚਿੱਠੀ ਦੇ ਉੱਤੇ ਕੀ ਲਿਖਿਆ ਸੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਚਿੱਠੀ ਦੇ ਉੱਤੇ ਇਹ ਲਿਖਿਆ ਸੀ ਜਿਹੜਾ ਇਸ ਤੋਂ ਵੱਡਾ ਝੂਠ ਬੋਲੇਗਾ ਉਹ ਵੀ ਕੋਈ ਬਗੈਰਤ ਹੀ ਹੋਏਗਾ। ਗੱਲ ਇਹ ਵੀ ਜਿਹੜਾ ਵੀ ਬੰਦਾ ਕਿਸੇ ਕਿਸਮ ਦਾ ਵੀ ਕਿਸੇ ਨਾਲ ਝੂਠ ਬੋਲਦਾ, ਭਾਵੇਂ ਕੋਈ ਸਿਆਸਤਦਾਨ ਹੈ ਜਾਂ ਭਾਵੇਂ ਕੋਈ ਜ਼ਿਮੀਂਦਾਰ ਹੈ, ਭਾਵੇਂ ਕੋਈ ਮਾਲ ਡੰਗਰ ਵਾਲਾ ਬੰਦਾ, ਉਹ ਬਗੈਰਤ ਬੰਦਾ ਹੀ ਗਿਣਿਆ ਜਾਂਦਾ। ਗੈਰਤਮੰਦ ਬੰਦਾ ਤੇ ਇੱਜ਼ਤ ਵਾਲਾ ਬੰਦਾ ਕਦੇ ਵੀ ਕਿਸੇ ਨਾਲ ਝੂਠ ਨਹੀਂ ਬੋਲਦਾ, ਧੋਖਾ ਨਹੀਂ ਦਿੰਦਾ, ਫਰਾਡ ਨਹੀਂ ਕਰਦਾ। ਝੂਠ ਬੋਲਣਾ ਬਗੈਰਤਾਂ ਦਾ ਹੀ ਕੰਮ ਹੈ।